ਗੱਲਬਾਤ ਕਰਾਂਗੇ ਕੁਝ ਚਲੰਤ ਖਬਰਾਂ ਦੇ ਬਾਰੇ। ਮੇਰੇ ਨਾਲ ਇਹਨਾਂ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਲਈ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 22 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫ੍ਰੈਜ਼ਨੋ, ਤਾਰਾ ਸਿੰਘ ਸੱਗਰ ਫਰੀਮੌਂਟ ਤੇ ਹਰਿੰਦਰ ਭੀਨ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਹਰਜੋਤ ਸਿੰਘ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਤਾਂ ਜਿਹੜੀ ਮਿਸਿੰਗ ਜਿਹੜੀ ਟਾਈਟੈਨਿਕ ਸਬਮਰੀਨ ਜਿਹੜੀ ਮਿਸ ਸੀਗੀ, ਉਹਦੇ ਬਾਬਤ, ਉਹਦੇ ਜਿਹੜੇ ਰਾਹਤਕਾਰ ਸੀਗੇ, ਉਹਦੀ ਜਿਹੜੀ ਭਾਲ ਕੀਤੀ ਜਾ ਰਹੀ ਸੀ, ਉਹਦੇ ਬਾਬਤ ਇੱਕ ਖਬਰ ਜਿਹੜੀ ਆ ਉਹਨੇ ਰਾਹਤ ਕਾਰਜਾਂ ਦੇ ਵਿੱਚ ਉਮੀਦ ਲਾ ਰਹੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਦਿੱਤਾ। ਕੋਸਟ ਗਾਰਡਸ ਨੇ ਇਹ ਦਾਅਵਾ ਕੀਤਾ ਹੈ ਕਿ ਜਿਹੜੀ ਪਣਡੁੱਬੀ ਦੇ ਵਿੱਚ 5 ਲੋਕ ਸਵਾਰ ਸਨ, ਉੱਥੇ ਜਿੱਥੇ ਟਾਈਟੈਨਿਕ ਦੇਖਣ ਗਏ ਸੀਗੇ, ਉਸ ਥਾਂ ਉੱਤੇ ਇਹ ਘਾਤਕ ਧਮਾਕਾ ਹੋਇਆ ਤੇ ਧਮਾਕੇ ਤੋਂ ਬਾਅਦ ਉਹਦੀਆਂ ਜਿਹੜੀਆਂ ਮਲਬਾ ਵਾ ਉਹ ਦੇਖਿਆ ਗਿਆ। ਇਹਦੇ ਵਿੱਚ ਇਸ ਤੋਂ ਵੀ ਅਗਲੀ ਖਬਰ ਜਿਹੜੀ ਹੈ, ਜਿਹੜੇ ਖਾਸ ਕਰਕੇ ਫਸਟ ਕੋਸਟ ਗਾਰਡ ਡਿਸਟ੍ਰਿਕਟ ਦੇ ਕਮਾਂਡਰ ਰੀਅਰ ਐਡਮਿਨ ਜੌਹਨ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਮਲਬਾ ਉਹ ਇੱਕ ਧਮਾਕੇ ਤੋਂ ਬਾਅਦ ਹੋਇਆ ਤੇ ਲਗਭਗ ਟਾਈਟੈਨਿਕ ਜਿੱਥੇ ਪਿਆ ਵਾ, ਜਿੱਥੇ ਉਹਦੇ ਮਲਬਾ ਪਿਆ, ਉੱਥੋਂ 1600 ਫੁੱਟ ਦੀ ਦੂਰੀ ਤੇ ਇਹ ਸਮੁੰਦਰੀ ਤਲ ਦੇ ਉੱਤੇ ਜਿਹੜਾ ਇਹਦੀਆਂ ਮਲਬਾ ਦੇਖਿਆ ਗਿਆ। ਤੇ ਇਹ ਦੱਸਣਾ, ਉਹ ਕਹਿੰਦੇ ਕਿ ਬੜੀ ਜਲਦਬਾਜ਼ੀ ਹੋਊਗੀ ਕਿ ਕਿਵੇਂ ਪਲਟਿਆ ਤੇ ਕਿਵੇਂ ਇਹ 'ਚ ਧਮਾਕਾ ਹੋਇਆ। ਤੇ ਨਾਲ ਹੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਇਸ ਮਸਲੇ ਦੇ ਵਿੱਚ ਹੁਣ ਜਿਹੜੀਆਂ ਡੈੱਡ ਬੋਡੀਜ਼ ਨੇ ਉਹਨਾਂ ਬਾਰੇ ਲੱਭਣਾ ਜਾਂ ਕੁਛ ਵੀ ਕਹਿਣਾ ਬਹੁਤ ਜਲਦਬਾਜ਼ੀ ਹੋਊਗੀ। ਪਰ ਇੱਕ ਵਾਰ ਜੋ ਉਮੀਦ ਲਾਈ ਜਾ ਰਹੀ ਸੀ ਕਿ ਸ਼ਾਇਦ ਇਹਨੂੰ ਲੱਭ ਲਿਆ ਜਾਊਗਾ ਪਣਡੁੱਬੀ ਨੂੰ, ਤੇ ਉਹਦੇ ਵਿੱਚ ਜਿਹੜੇ 5 ਲੋਕ ਸਵਾਰ ਸੀਗੇ ਉਹਨਾਂ ਨੂੰ ਬਚਾ ਲਿਆ ਜਾਊਗਾ, ਤਾਂ ਉਹਨਾਂ ਸਾਰੀਆਂ ਉਮੀਦਾਂ ਤੇ ਇੱਕ ਵਾਰੀ ਜਿਹੜਾ ਉਹ ਪਾਣੀ ਫਿਰਦਾ ਨਜ਼ਰ ਆਇਆ। ਕਿਉਂਕਿ ਜਿਹੜੇ ਇਹਨਾਂ ਨੇ ਅਪਡੇਟਸ ਦਿੱਤੀਆਂ ਨੇ, ਜਿਹੜੀਆਂ ਇਹਨਾਂ ਨੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ, ਇਹਨਾਂ ਦੀਆਂ ਜਾਣਕਾਰੀਆਂ ਤੋਂ ਇਹ ਲੱਗਦਾ ਕਿ ਸ਼ਾਇਦ ਕੋਈ ਵੀ ਉਸ ਧਮਾਕੇ ਦੇ ਵਿੱਚ ਜਿੰਦਾ ਨਹੀਂ ਬਚਿਆ ਹੋਊਗਾ। ਜੀ ਬਿਲਕੁਲ, 1600 ਫੁੱਟ ਦੂਰ ਜਿਹੜਾ ਆ ਟਾਈਟਨ ਦਾ ਇਹ ਇੱਕ ਹਿੱਸਾ ਲੱਭਿਆ ਗਿਆ ਹੈ। ਜੋ ਲੋਕ ਇਹਦੇ ਉੱਪਰ ਸੀਗੇ, ਹਮੀਸ਼ ਹਾਰਡਿੰਗ, ਪੌਲ ਨਰਗੋਲੇਟ, ਸ਼ਹਿਜ਼ਾਦਾ ਦਾਊਦ ਤੇ ਉਹਦਾ ਮੁੰਡਾ ਸੁਲੇਮਾਨ ਦਾਊਦ ਤੇ ਸਟਾਕਟਨ ਰਸ਼ CEO ਜੋ ਉਹਦਾ ਟੂਰ ਦਾ ਆਰਗੇਨਾਈਜ਼ਰ ਸੀ। ਸੋ ਸਾਰਿਆਂ ਦੀ ਇਹਨਾਂ ਦੀ ਮੌਤ ਹੋ ਗਈ ਹੈਗੀ ਆ। ਸੋ ਡੇਬਰੀ ਜੋ ਆ ਸਮਾਨ ਆ ਟੁੱਟਾ ਫੁੱਟਾ, ਉਹ ਕਈ ਜਗ੍ਹਾ ਤੇ ਦੇਖਿਆ ਗਿਆ ਹੈਗਾ। ਸੋ ਹੁਣ ਕੀ ਹੋਊਗਾ? ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਹੋਪਫੁਲੀ ਉਹ ਟਰਾਈ ਕਰਨਗੇ ਕਿ ਜੇ ਕਿਸੇ ਦੀ ਬੋਡੀ ਜਾਂ ਕੁਛ ਲੱਭ ਸਕਦਾ ਆ। ਪਰ ਇਹਦਾ ਕੋਈ ਪਤਾ ਨਹੀਂ, ਪਰ ਇਹ ਕਨਫਰਮ ਆ ਵੀ ਸਾਰੇ ਜਾਣਿਆਂ ਦੀ ਮੌਤ ਹੋ ਗਈ ਹੈਗੀ ਆ। ਵਾਈਟ ਹਾਊਸ ਨੇ ਧੰਨਵਾਦ ਕੀਤਾ ਹੈਗਾ ਕੋਸਟ ਗਾਰਡ ਤੇ ਇੰਟਰਨੈਸ਼ਨਲ ਪਾਰਟਨਰਸ ਦਾ, ਜਿਨ੍ਹਾਂ ਨੇ ਕੋਸ਼ਿਸ਼ ਜ਼ਰੂਰ ਕੀਤੀ ਹੈਗੀ ਆ ਇਸ ਨੂੰ ਲੱਭਣ ਦੇ ਲਈ, ਤੇ ਪਰ ਉਹ ਜੋ ਕੋਸ਼ਿਸ਼ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਇਹ ਕੈਟਾਸਟ੍ਰੋਫਿਕ ਇਨਪਲੋਜ਼ਨ ਹੋਇਆ ਆ ਟਾਈਟਨ ਸਬਮਰਸੀਬਲ ਦਾ। ਉਹਨਾਂ ਦੇ ਜੋ ਰਿਸ਼ਤੇਦਾਰ ਆ, ਉਹ ਕਹਿੰਦੇ ਵੀ ਉਹਨਾਂ ਨੂੰ ਯਾਦ ਰੱਖਣਗੇ। US ਨੇਵੀ ਨੇ ਡਿਟੈਕਟ ਕਰ ਲਿਆ ਸੀ ਇਨਪਲੋਜ਼ਨ, ਕਹਿੰਦੇ ਵੀ ਐਤਵਾਰ ਨੂੰ ਹੋਇਆ ਸੀਗਾ, ਜਦੋਂ ਉਹਨਾਂ ਨੂੰ ਇੱਕ ਸੋਨਾਰ ਦੇ ਰਾਹੀਂ ਇਨਫੋਰਮੇਸ਼ਨ ਮਿਲੀ ਸੀ। ਜੀ ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਪ੍ਰਵੀਨ ਜੀ, ਅੱਜ ਕੱਲ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪਹੁੰਚੇ ਹੋਏ ਆ ਅਮਰੀਕਾ 'ਚ, ਤੇ ਉਹਨਾਂ ਦਾ ਕੱਲ ਰਾਤੀ ਡਿਨਰ ਵੀ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਨਾਲ, ਤੇ ਅੱਜ ਪ੍ਰੈਸ ਕਾਨਫਰੰਸ ਸੀ।
ਪ੍ਰੈਸ ਕਾਨਫਰੰਸ ਦੇ ਵਿੱਚ ਸਿੱਧਾ ਹੀ ਕੁਐਸਚਨ ਇੱਕ ਰਿਪੋਰਟਰ ਨੇ ਉਹਨਾਂ ਨੂੰ ਪੁੱਛਿਆ ਜੀ। ਹਿਊਮਨ ਰਾਈਟਸ ਵਾਇਲੇਸ਼ਨ ਨੂੰ ਲੈ ਕੇ ਹੂੰ, ਵੀ ਇੰਡੀਆ ਦੇ ਵਿੱਚ ਕਿੱਦਾਂ ਹੋ ਰਿਹਾ, ਤੇ ਉਹਦਾ ਆਨਸਰ ਬਸ ਗੋਲ-ਮੋਲ ਜਿਹਾ ਮੋਦੀ ਸਾਹਿਬ ਨੇ ਦਿੱਤਾ। ਕਹਿੰਦੇ ਵੀ ਜੀ ਵੱਡੀ ਡੈਮੋਕ੍ਰੇਸੀ ਆ, ਉੱਥੇ ਏਦਾਂ ਦਾ ਕੁਛ ਨਹੀਂ ਹੁੰਦਾ ਹੈਗਾ, ਆਪਾਂ ਅਮਰੀਕਾ ਵਾਂਗ ਕਰ ਰਹੇ ਹੈਗੇ ਸਾਰਾ ਕੁਛ। ਹਾਲਾਂਕਿ ਰੈਕਡ ਬਹੁਤ ਵੱਡਾ ਹੈਗਾ, ਸਾਰਿਆਂ ਨੂੰ ਪਤਾ ਆ ਵੀ ਪਹਿਲਾਂ ਮੋਦੀ ਸਾਹਿਬ ਦਾ ਵੀਜ਼ਾ ਬੰਦ ਕੀਤਾ ਗਿਆ ਸੀ ਜਦੋਂ ਉਹ ਉਸ ਟਾਈਮ ਤੇ ਚੀਫ ਮਿਨਿਸਟਰ ਸੀਗੇ, ਪਰ ਹੁਣ ਵੀ ਬਹੁਤ ਜੀ। ਸਾਰੀਆਂ ਰਿਪੋਰਟਸ ਵੱਖ-ਵੱਖ ਕਮਿਊਨਿਟੀਆਂ ਵੱਲੋਂ, ਚਾਹੇ ਉਹ ਦਲਿਤ ਆ, ਮੁਸਲਮਾਨ ਆ, ਈਵਨ ਸਿੱਖਾਂ ਵੱਲੋਂ ਜੋ ਆਈਆਂ ਵੀ ਕਿਸ ਤਰ੍ਹਾਂ ਉੱਥੇ ਮਿਨੋਰਟੀਜ਼ ਦੇ ਨਾਲ ਧੱਕਾ ਕੀਤਾ ਜਾਂਦਾ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੇ ਸਾਡੇ ਪ੍ਰੈਜ਼ੀਡੈਂਟ ਆ, ਕਹਿੰਦੇ ਵੀ ਉਹਨਾਂ ਨੇ ਬਸ ਆਪਣੇ ਬੋਲਾਂ ਨੂੰ ਇੱਕ ਤਰ੍ਹਾਂ ਦੇ ਨਾਲ ਬਾਈਟੇ ਕਰ ਲਿਆ ਜੀ, ਇਸ ਜੀ, ਇਸ਼ੂ ਤੇ, ਵੀ ਭਾਈ ਹੁਣ ਇਹਦਾ ਮਤਲਬ ਇਹ ਆ ਵੀ ਅਮਰੀਕਾ ਵਾਲੇ ਸਿਰਫ ਆਪਣਾ ਬਿਜ਼ਨਸ ਦੇਖ ਰਹੇ ਆ ਜੀ, ਜੀ। ਇੰਡੀਆ ਦੇ ਵਿੱਚ, ਕਿਉਂਕਿ ਚਾਈਨਾ ਦੇ ਨਾਲ ਰਿਲੇਸ਼ਨ ਗੁੱਡ ਨਹੀਂ ਆ, ਹੂੰ, ਤੇ ਇੰਡੀਆ ਦੇ ਨਾਲ ਹੁਣ ਬਿਜ਼ਨਸ ਪਾਰਟਨਰ ਬਣ ਜਾਈਏ ਤੇ ਬਾਕੀ ਅੱਖੋਂ ਪਰੋਖੇ ਕੀਤਾ ਜਾ ਸਕੇ। ਮੈਂ ਬਹੁਤ ਵਾਰ ਇਸੇ ਰੇਡੀਓ ਦੇ ਉੱਤੇ ਦੱਸ ਚੁੱਕੇ ਹਾਂ ਵੀ ਕਿਸ ਤਰ੍ਹਾਂ ਯੂਐਸ ਦਾ ਰੈਜ਼ੀਡੈਂਟ ਗ੍ਰੀਨ ਕਾਰਡ ਹੋਲਡਰ ਜਮਾਲ ਖਸ਼ੋਗੀ ਦੇ ਟੁਕੜੇ ਕੀਤੇ ਗਏ ਸੀ ਸਾਊਦੀ ਅਰੇਬੀਆ ਦੇ ਜੋ ਰਾਜੇ ਹੈਗੇ ਆ ਉਹਨਾਂ ਵੱਲੋਂ ਟਰਕੀ ਦੀ ਅੰਬੈਸੀ ਦੇ ਵਿੱਚ, ਤੇ ਪ੍ਰੂਫ ਵੀ ਸੀ, ਪਰ ਅਮਰੀਕਾ ਨੇ ਉੱਥੇ ਚੁੱਪ ਧਾਰ ਲਈ ਕਿਉਂਕਿ ਇੰਨਾ ਜ਼ਿਆਦਾ ਬਿਜ਼ਨਸ ਤੇ ਜਿਹੜਾ ਆਇਲ ਆ ਗੈਸ ਉੱਥੋਂ ਆਉਂਦੀ ਹੈਗੀ ਆ। ਸੋ ਪਰ ਜੇ ਓਵਰਆਲ ਅਮਰੀਕਾ ਦੇ ਵਿੱਚ ਦੇਖਿਆ ਜਾਵੇ, ਜਿੰਨੇ ਵੀ ਮੇਜਰ ਨਿਊਜ਼ ਪੇਪਰ ਆ ਉਹਨਾਂ ਨੇ ਕਾਫੀ ਵੱਡਾ ਜਿਹੜਾ ਜਲੂਸ ਆ ਉਹ ਨਰਿੰਦਰ ਮੋਦੀ ਉਹਨਾਂ ਦਾ ਕੱਢਿਆ ਹੈਗਾ। ਚਾਹੇ ਤੁਸੀਂ ਨਿਊਯਾਰਕ ਟਾਈਮ ਨੂੰ ਪੜ੍ਹ ਲਓ, ਈਵਨ CNN ਨੇ ਵੀ ਪੂਰਾ ਐਕਸਪੋਜ਼ ਕੀਤਾ ਹੈਗਾ, ਦਾ ਐਟਲਾਂਟਿਸ ਨਿਊਜ਼ ਪੇਪਰ ਨੇ, US ਟੂਡੇ ਨੇ, ਵਾਸ਼ਿੰਗਟਨ ਪੋਸਟ ਨੇ ਵੀ ਸ਼ਰੇਆਮ, ਵਾਲ ਸਟਰੀਟ ਜਰਨਲ ਵਾਲਿਆਂ ਨੇ ਤਾਂ ਇੰਟਰਵਿਊ ਕੀਤੀ ਸੀ, ਛੋਟੀ ਜਿਹੀ ਇੰਟਰਵਿਊ ਲਾਈ ਐਨ ਐਂਡ ਤੇ ਜਾ ਕੇ। ਸੋ ਉਹਨਾਂ ਨੇ ਪੂਰਾ USA ਟੂਡੇ ਨੇ ਪੂਰਾ ਕਿਹਾ ਵੀ ਇੰਡੀਆ ਦਾ ਜਿਹੜਾ ਨਰਿੰਦਰ ਮੋਦੀ ਆ ਉਹਨਾਂ ਨੂੰ ਹਿਊਮਨ ਰਾਈਟਸ ਕਲੇਮ ਦੇ ਉੱਤੇ ਟੋਟਲੀ ਜਿਹੜੇ ਆ ਉਹ ਝੂਠੇ ਬੋਲੇ ਹੈਗੇ ਆ ਵੀ ਨਹੀਂ ਸਾਡੇ ਉੱਥੇ ਕੁਝ ਨਹੀਂ ਵਾਪਰਿਆ। ਸੋ ਓਵਰਆਲ ਅਮਰੀਕਾ ਦੇ ਜਿੰਨੇ ਵੀ ਮੇਜਰ ਨੈਟਵਰਕ ਹੈਗੇ ਆ ਨਿਊਜ਼ ਪੇਪਰਸ ਆ ਉਹਨਾਂ ਨੇ ਐਕਸਪੋਜ਼ ਕੀਤਾ। ਉੱਥੇ ਵਿਰੋਧ ਵੀ ਹੋਇਆ, ਕਾਫੀ ਵੱਡੀ ਗਿਣਤੀ 'ਚ ਵੱਖ-ਵੱਖ ਕਮਿਊਨਿਟੀਆਂ ਦੇ ਲੋਕ ਵੀ ਪਹੁੰਚੇ ਹੋਏ ਸੀ, ਜਿਨ੍ਹਾਂ 'ਚ ਸਿੱਖ ਵੀ ਸੀ, ਜਿਹਨੇ ਪ੍ਰੋਟੈਸਟ ਵੀ ਕੀਤੇ ਹੈਗੇ ਆ। ਤੇ ਜਦੋਂ ਨਰਿੰਦਰ ਮੋਦੀ ਸਾਹਿਬ ਆਏ ਆ ਇੰਡੀਆ ਤੋਂ, ਕਹਿੰਦੇ ਕੋਈ ਵੀ ਹਾਈ ਲੈਵਲ ਦਾ ਆਫੀਸ਼ੀਅਲ ਉਹਨਾਂ ਨੂੰ ਲੈਣ ਨਹੀਂ ਪਹੁੰਚਿਆ ਸੀ। ਇਹ ਵੀ ਜਿਹੜੀਆਂ ਖਬਰਾਂ ਆ ਉਹ ਆ ਰਹੀਆਂ ਹੈਗੀਆਂ। ਦੇਖੋ ਇਸ ਵੇਲੇ ਅਮਰੀਕਨ ਮੀਡੀਆ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਚਰਚਾ ਇਹ ਹੈ ਕਿ ਸ਼ਾਇਦ ਭਾਰਤ ਨੂੰ ਲੱਗਦਾ ਹੈ ਕਿ ਇਹ ਜਾਂ ਮੋਦੀ ਦੇ ਭਗਤਾਂ ਨੂੰ ਲੱਗਦਾ ਹੈ ਕਿ ਮੋਦੀ ਦਾ ਜਿਹੜਾ ਉਹ ਸਵਾਗਤ ਹੋ ਰਿਹਾ, ਪਰ ਉਹ ਕਹਿੰਦੇ ਕਿ ਅਸਲ ਦੇ ਵਿੱਚ ਇਹਦੇ ਵਿੱਚ ਅਮਰੀਕਾ ਦੀ ਇੱਕ ਰਣਨੀਤੀ ਹੈ, ਕੂਟਨੀਤੀ ਹੈ। ਉਹ ਚੀਨ ਨੂੰ ਭਾਰਤ ਦੇ ਨਾਲ ਇਸ ਤਰ੍ਹਾਂ ਦੇ ਨਾਲ ਉਲਝਾਉਣਾ ਚਾਹੁੰਦਾ ਤੇ ਭਾਰਤ ਨੂੰ ਵਰਤਣਾ ਚਾਹੁੰਦਾ ਕਿ ਉਹ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਭਾਰਤ ਇੱਕ ਖਪਤਕਾਰੀ ਮੰਡੀ ਵਜੋਂ ਵੀ ਕੰਮ ਕਰ ਸਕੇ, ਤੇ ਇਹਦੇ ਨਾਲ ਜੇਕਰ ਚੀਨ ਦੇ ਵਿਰੁੱਧ ਕੋਈ ਰਣਨੀਤੀ ਉਲੀਕਣ ਦੇ ਵਿੱਚ ਭਾਰਤ ਦੀ ਕੋਈ ਮਦਦ ਮਿਲਦੀ ਹੈ ਤਾਂ ਉਸ ਮੌਕੇ ਨੂੰ ਜਾਣ ਨਾ ਦਿੱਤਾ ਜਾਵੇ। ਇਸੇ ਕਰਕੇ ਇੱਕ ਕੌਮਾਂਤਰੀ ਜਿਹੜੀ ਕੂਟਨੀਤੀ ਹੈ, ਕੌਮਾਂਤਰੀ ਜਿਹੜੀ ਪੋਲਿਟਿਕਸ ਆ, ਉਹਦੇ ਵਿੱਚ ਇੱਕ ਅਪਰਚੁਨਿਟਸ ਦੀ ਤਰ੍ਹਾਂ ਜੋ ਮੌਕੇ ਨੇ ਉਹ ਤਲਾਸ਼ੇ ਜਾ ਰਹੇ ਨੇ, ਤੇ ਉਹ ਕਹਿੰਦੇ ਕਿ ਇਹਦੇ ਵਿੱਚ ਬਿਲਕੁਲ ਇਹਨੂੰ ਇਹ ਨਾ ਲਿਆ ਜਾਵੇ ਕਿ ਭਾਰਤੀ ਪ੍ਰਧਾਨ ਮੰਤਰੀ ਦਾ ਇੰਤਜ਼ਾਰ ਸੀ। ਪਹਿਲਾਂ ਵੀ ਉਹ ਕਹਿੰਦੇ ਕਿ ਅਮਰੀਕਾ ਨੇ ਕਈ ਵਾਰੀ ਅਜਿਹੇ ਦੁਸ਼ਮਣਾਂ ਨੂੰ ਗਲ ਲਾਇਆ ਜਾਂ ਅਜਿਹੇ ਦੇਸ਼ਾਂ ਨੂੰ ਗਲ ਲਾਇਆ ਜਿਨ੍ਹਾਂ ਦੇ ਨਾਲ ਉਹਦਾ ਦੂਰ-ਦੂਰ ਤੱਕ ਦਾ ਵਾਹ ਵਾਸਤਾ ਨਹੀਂ ਸੀ, ਪਰ ਜਦੋਂ ਗਲੋਬਲੀ ਅਫੇਅਰਸ ਜਿਹੜੇ ਸੀਗੇ ਉਹ ਇੱਦਾਂ ਲੱਗਿਆ ਕਿ ਪੱਖ ਦੇ ਵਿੱਚ ਭੁਗਤਣੇ ਸ਼ੁਰੂ ਹੋਣ ਲੱਗੇ ਜਾਂ ਉਹਨਾਂ ਤੋਂ ਉਮੀਦ ਜਾਗੀ, ਤਾਂ ਫਿਰ ਉਹਨਾਂ ਮੁਲਕਾਂ ਦੇ ਵੀ ਨੇੜੇ ਹੋਇਆ ਗਿਆ। ਜੀ, ਨਿਊਯਾਰਕ ਟਾਈਮ ਨੇ ਜਿਹੜੇ 2 ਦਿਨ ਲਗਾਤਾਰ ਆਰਟੀਕਲ ਲਿਖੇ ਆ ਜੀ, ਜੀ। ਨਰਿੰਦਰ ਮੋਦੀ ਉਹਨਾਂ ਦੇ ਇੰਡੀਆ ਦੇ ਜੋ ਕੁਝ ਹੈਗਾ ਉਹਨਾਂ ਨੂੰ ਐਕਸਪੋਜ਼ ਕੀਤਾ ਆ। ਮੋਦੀ ਸਾਹਿਬ ਕਹਿੰਦੇ ਆ ਵੀ ਸਾਡਾ ਇਨਫਰਾਸਟ੍ਰਕਚਰ ਬੜਾ ਤਕੜਾ ਆ, ਸਾਡੇ ਕੋਲ ਯੰਗ ਜਨਰੇਸ਼ਨ ਆ, ਉੱਥੇ ਇਨਵੈਸਟ ਹੋਣੀ ਚਾਹੀਦੀ ਆ। ਤੇ ਨਿਊਯਾਰਕ ਟਾਈਮ ਨੇ ਕਿਹਾ ਵੀ ਹਜੇ ਤੁਹਾਡੇ ਇਨਫਰਾਸਟ੍ਰਕਚਰ ਦਾ ਤਾਂ ਕੁਝ ਨਹੀਂ ਹੋਇਆ। ਜਦੋਂ ਪਤਾ ਲੱਗਿਆ ਸੀ 300 ਯਾਤਰੀ ਜਿਹੜੇ ਆ ਰੇਲਵੇ ਟ੍ਰੇਨ ਦੇ ਵਿੱਚ ਮਾਰੇ ਗਏ ਸੀ। ਇਹ ਤੁਹਾਡਾ ਇਨਫਰਾਸਟ੍ਰਕਚਰ ਦਾ ਇੱਥੋਂ ਹੀ ਪਤਾ ਲੱਗਦਾ। ਕੋਵਿਡ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਮੋਦੀ ਸਰਕਾਰ ਝੂਠ ਬੋਲੀ ਸੀ ਤੇ ਉੱਥੇ ਕਿੰਨੇ ਬੋਡੀਜ਼ ਦੇਖਦੀਆਂ ਸੀ ਗੰਗਾ ਰਿਵਰ ਦੇ ਵਿੱਚ, ਤੇ ਉਹਨਾਂ ਨੇ ਕਿਹਾ ਵੀ ਨਹੀਂ ਸਾਡੇ ਤਾਂ ਸਿਰਫ 15-20 ਹਜ਼ਾਰ ਲੋਕ ਹੀ ਜਿਹੜੇ ਮਰੇ ਆ, ਜਦ ਕਿ ਅਮਰੀਕਾ ਦੇ ਵਿੱਚ 1 ਮਿਲੀਅਨ ਲੋਕ ਮਰੇ ਸੀਗੇ, ਬਹੁਤ ਵੱਡੀ ਗਿਣਤੀ ਦੇ ਵਿੱਚ ਮਰੇ ਸੀਗੇ ਅਮਰੀਕਾ ਦੇ ਵਿੱਚ ਵੀ। ਸੋ ਆਪਾਂ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ ਕੋਈ 2.5 ਮਿਲੀਅਨ ਜੈਨ ਵਰਥ ਦੇ ਪਾਲਿਸੀ ਹੋਲਡਰਸ
ਜੈਨਵਰਥ ਇਹ ਲਾਈਫ ਇੰਸ਼ੋਰੈਂਸ ਕੰਪਨੀ ਹੈਗੀ ਆ, ਹੂੰ, ਉਹਨਾਂ ਦੇ 25 ਲੱਖ ਦੇ ਕਰੀਬ ਜੋ ਪਾਲਿਸੀ ਹੋਲਡਰਸ ਆ, ਤੇ 7,69,000 ਦੇ ਕਰੀਬ ਰਿਟਾਇਰਡ ਕੈਲੀਫੋਰਨੀਅਨ ਵਰਕਰਸ ਆ, ਤੇ ਉਹਨਾਂ ਦੇ ਜਿਹੜੇ ਬੈਨੀਫਿਸ਼ਰੀਜ਼ ਆ ਉਹਨਾਂ ਦਾ ਡਾਟਾ ਆ ਉਹ ਹੈਕ ਹੋ ਗਿਆ ਹੈਗਾ, ਜਿਹਦੇ ਵਿੱਚ ਸੋਸ਼ਲ ਸਿਕਿਉਰਿਟੀ ਨੰਬਰਸ ਵੀ ਹੈਗੇ ਆ, ਹੋਰ ਵੀ ਬਹੁਤ ਲਾਇਸੈਂਸ ਨੰਬਰਸ, ਐਡਰੈਸ, ਡੇਟ ਆਫ ਬਰਥ। ਇਹ ਕਹਿੰਦੇ ਵੀ ਰਸ਼ੀਅਨ ਸਾਈਬਰ ਕ੍ਰਿਮੀਨਲਸ ਜੋ ਹੈਗੇ ਆ ਉਹਨਾਂ ਨੇ ਇਹ ਡਾਟਾ ਜੋ ਆ ਉਹ ਚੋਰੀ ਕੀਤਾ ਹੈਗਾ ਆ। ਤੇ ਇਹ ਪਿਛਲੇ ਦਿਨਾਂ 'ਚ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਅਮਰੀਕਾ 'ਚ ਬਹੁਤ ਵੱਡਾ ਸਾਈਬਰ ਅਟੈਕ ਹੋਇਆ ਸੀ, ਜਿਹਦੇ ਵਿੱਚ ਫੈਡਰਲ ਏਜੰਸੀਜ਼ ਨੂੰ ਉਹਨਾਂ ਨੇ ਅਟੈਕ ਕੀਤਾ ਸੀ। ਸੋ ਹੁਣ ਇਹ ਓਪਨਲੀ ਆਇਆ ਵੀ ਜੈਨਵਰਥ ਫਾਈਨੈਂਸ਼ੀਅਲ ਪਾਲਿਸੀ ਹੋਲਡਰਸ ਉਹਨਾਂ ਦੇ ਸੋਸ਼ਲ ਸਿਕਿਉਰਿਟੀ ਨੰਬਰ, ਡੇਟ ਆਫ ਬਰਥ, ਐਡਰੈਸ, ਲਾਇਸੈਂਸ ਨੰਬਰ ਇਹ ਇੱਕ ਕ੍ਰਿਮੀਨਲ ਗੈਂਗ ਦੇ ਕੋਲ ਚਲੇ ਗਏ, ਉਹਨਾਂ ਨੇ ਹੈਕ ਕਰਕੇ ਲੈ ਲਿਆ। ਫੋਰਚੂਨ 500 ਇੰਸ਼ੋਰੈਂਸ ਕੰਪਨੀ ਆ। ਸੋ ਜੈਨਵਰਥ ਦਾ ਬਹੁਤ ਸਾਰਾ ਬਿਜ਼ਨਸ ਕੈਲੀਫੋਰਨੀਆ ਪਬਲਿਕ ਇੰਪਲਾਈਜ਼ ਰਿਟਾਇਰਮੈਂਟ ਸਿਸਟਮ ਦਾ ਵੀ ਸੀਗਾ, ਜੋ ਇੰਪਲਾਈਜ਼ ਆ ਗਵਰਨਮੈਂਟ ਦੇ ਉਹ ਉਹਨਾਂ ਦੀ ਜੋ ਰਿਟਾਇਰਮੈਂਟ ਆ ਉਹ ਇਹਨਾਂ ਦੇ ਥਰੂ ਸੀਗੀ। ਸੋ ਜਿਹੜੇ ਵਿਕਟਮਸ ਆ ਉਹਨਾਂ ਦੇ ਵਿੱਚ ਡਿਪਾਰਟਮੈਂਟ ਆਫ US ਐਨਰਜੀ ਵੀ ਆ, ਸਟੇਟ ਆਫ ਕੈਲੀਫੋਰਨੀਆ ਵੀ ਆ, ਹੋਰ ਵੀ ਫੈਡਰਲ ਏਜੰਸੀਜ਼ ਜਿਨ੍ਹਾਂ ਦਾ ਪਿਛਲੇ ਦਿਨਾਂ ਦੇ ਵਿੱਚ ਸਾਈਬਰ ਅਟੈਕ ਹੋਇਆ ਸੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਹੈ ਸੈਨ ਫਰਾਂਸਿਸਕੋ ਦੇ ਵਿੱਚ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ, ਜਿੱਥੇ ਸੈਨ ਫਰਾਂਸਿਸਕੋ ਦੇ ਜਿਹੜਾ 700 ਬਲਾਕ ਆ, ਜਿਹੜਾ 31st ਐਵੀਨਿਊ ਦੇ ਲਾਗੇ ਛਾਗੇ ਆ, ਉੱਥੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗੋਲੀ ਮਾਰਨੀ ਪਈ ਆ। ਅਸਲ ਦੇ ਵਿੱਚ ਪੁਲਿਸ ਨੂੰ ਸੱਦਿਆ ਗਿਆ ਸੀਗਾ ਕਿ ਇੱਕ ਔਰਤ ਤੇ ਇੱਕ ਕੁੱਤੇ ਨੂੰ ਮਾਰ ਦਿੱਤਾ ਗਿਆ। ਉਸ ਮਸਲੇ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਹੀ ਰਹੀ ਸੀਗੀ, ਤੇ ਉਸੇ ਦੌਰਾਨ ਜਦੋਂ ਪੁਲਿਸ ਇੱਕ 84 ਸਾਲਾ ਬਜ਼ੁਰਗ ਬੰਦੇ ਦੇ ਨਾਲ ਗੱਲਬਾਤ ਕਰ ਰਿਹਾ ਸੀ ਪੁਲਿਸ ਅਫਸਰ, ਤਾਂ ਉਹਦੇ ਉੱਤੇ ਇੱਕ 37 ਸਾਲਾ ਜਿਹਨੂੰ ਸ਼ੱਕੀ ਕਿਹਾ ਗਿਆ ਇਸ ਮਾਮਲੇ ਦੇ ਵਿੱਚ, ਉਹਨੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਇਸ ਹਮਲੇ ਤੋਂ ਬਾਅਦ ਪੁਲਿਸ ਅਫਸਰ ਨੂੰ ਹਥਿਆਰ ਕੱਢਣਾ ਪਿਆ ਤੇ ਉਹਨੇ ਗੋਲੀ ਚਲਾਈ, ਜਿਸ ਤੇ ਗੋਲੀ ਦੇ ਨਾਲ ਉਹ ਜਿਹੜਾ ਜ਼ਖਮੀ ਹੋ ਗਿਆ ਬੁਰੀ ਤਰ੍ਹਾਂ ਦੇ ਨਾਲ। ਜਦੋਂ ਇਹਨੂੰ ਲੋਕਲ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਇਹਨੂੰ ਉੱਥੇ ਡੈੱਡ ਡਿਕਲੇਅਰ ਜਿਹੜਾ ਕਰ ਦਿੱਤਾ ਗਿਆ। ਉਸ ਤੋਂ ਬਾਅਦ ਪਤਾ ਲੱਗਿਆ ਕਿ ਪੁਲਿਸ ਨੂੰ ਉੱਥੇ ਇੱਕ 76 ਸਾਲਾ ਔਰਤ ਤੇ ਕੁੱਤਾ ਜਿਹੜੇ ਨੇ ਉਹ ਮ੍ਰਿਤਕ ਜਿਹੜੇ ਨੇ ਉਹ ਮਿਲੇ ਸੀਗੇ, ਤੇ ਪੁਲਿਸ ਇਸੇ ਮਸਲੇ ਦੀ ਜਾਂਚ ਕਰ ਰਹੀ ਸੀ, ਕਿਉਂਕਿ ਪੁਲਿਸ ਕੋਲੇ ਇਸ ਗੱਲ ਦੀ ਇਨਪੁਟ ਸੀਗੀ ਕਿ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਔਰਤ ਤੇ ਇੱਕ ਕੁੱਤੇ ਦੇ ਉੱਤੇ ਹਮਲਾ ਹੋਇਆ। ਪਰ ਜਦੋਂ ਪੁਲਿਸ ਕ੍ਰਾਈਮ ਸੀਨ ਉੱਤੇ ਪਹੁੰਚਦੀ ਹੈ ਤਾਂ ਪੁਲਿਸ ਅਫਸਰ 84 ਸਾਲਾ ਬੰਦੇ ਦੇ ਨਾਲ ਗੱਲਬਾਤ ਕਰ ਰਿਹਾ ਸੀ, ਤਾਂ ਉਸੇ ਦਰਮਿਆਨ 37 ਸਾਲਾ ਜਿਹੜਾ ਸ਼ੱਕੀ ਬੰਦਾ ਹੈ ਉਹਨੇ ਪੁਲਿਸ ਵਾਲੇ ਅਧਿਕਾਰੀ ਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ। ਜਦੋਂ ਅਧਿਕਾਰੀ ਨੇ ਜਵਾਬੀ ਹਮਲੇ ਦੇ ਵਿੱਚ ਜਵਾਬੀ ਕਾਰਵਾਈ ਕਰਦਿਆਂ ਜਦੋਂ ਗੋਲੀ ਚਲਾਈ ਤਾਂ ਉਹਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਤੇ ਪੁਲਿਸ ਦੀ ਗੋਲੀ ਦੇ ਨਾਲ ਮਾਰਿਆ ਗਿਆ। ਇਹ ਘਟਨਾ ਜਿਹੜੀ ਆ ਉਹ 700 ਬਲਾਕ ਆ ਜਿਹੜਾ 31st ਐਵੀਨਿਊ ਦਾ, ਉਹਦੇ ਲਾਗੇ ਛਾਗੇ ਵਾਪਰੀ ਹੈ। ਜੀ, ਅਗਲੀ ਖਬਰ ਸੈਨੋਜ਼ੇ ਤੋਂ ਆ ਰਹੀ ਹੈ, ਜਿੱਥੇ ਸੈਨੋਜ਼ੇ ਪੁਲਿਸ ਨੇ 12 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਹੈ, ਜਿਨ੍ਹਾਂ ਦੇ ਕੋਲ ਗਨ ਸੀਗੀਆਂ, ਨਾਰਕੋਟਿਕਸ ਸੀਗੇ, ਬਹੁਤ ਵੱਡੇ ਸਕੇਲ ਦੇ ਵਿੱਚ ਇਹ ਸੈਨੋਜ਼ੇ ਗੈਂਗ ਸਵੀਪ ਕੀਤੀ ਗਈ ਹੈ ਸੈਨੋਜ਼ੇ ਦੀ ਪੁਲਿਸ ਡਿਪਾਰਟਮੈਂਟ ਤੋਂ ਮਈ 23 ਤੋਂ ਲੈ ਕੇ ਜੂਨ 15 ਤੱਕ। ਸੋ ਜੋ ਸਸਪੈਕਟਸ ਆ ਉਹਨਾਂ ਨੂੰ ਵੱਖ-ਵੱਖ ਕ੍ਰਾਈਮ ਜਿੱਦਾਂ ਮਰਡਰ, ਆਰਮਡ ਰੋਬਰੀ, ਅਸਾਲਟ, ਪੋਜੈਸ਼ਨ ਆਫ ਫਾਇਰ ਆਰਮਸ ਤੇ ਨਾਰਕੋਟਿਕਸ ਦੇ ਵਿੱਚ ਇਨਵੋਲਵ ਸੀਗੇ। 9 ਅਡਲਟ ਆ, 3 ਜੁਵੈਨਲਸ ਹੈਗੇ ਆ। ਇਸ ਲਾਰਜ ਸਕੇਲ ਸਵੀਪ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ। ਆਫੀਸਰ ਜੋ ਸੈਨੋਜ਼ੇ ਪੁਲਿਸ ਡਿਪਾਰਟਮੈਂਟ ਦੇ ਗੈਂਗ ਇਨਵੈਸਟੀਗੇਸ਼ਨ ਯੂਨਿਟ ਦੇ ਆ, ਤੇ ਸੈਨੋਜ਼ੇ ਪੁਲਿਸ ਡਿਪਾਰਟਮੈਂਟ ਦੇ ਗਨ ਤੇ ਹੈਜ਼ਰਡਸ ਅਫੈਂਡਰ ਸਪਰੈਸ਼ਨ ਟੀਮ ਦੇ ਆ, ਤੇ ਸੈਨੋਜ਼ੇ ਪੁਲਿਸ ਡਿਪਾਰਟਮੈਂਟ ਦੀ ਸਪੈਸ਼ਲ ਆਪਰੇਸ਼ਨਸ, ਇਹਨਾਂ ਸਾਰਿਆਂ ਨੇ ਰਲ ਕੇ ਸੈਨੋਜ਼ੇ ਤੇ ਪਾਲੋ ਆਲਟੋ ਦੇ ਵਿੱਚ 12 ਦੇ ਕਰੀਬ ਜੋ ਸਸਪੈਕਟ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ। 9 ਅਡਲਟ ਜੋ ਆ ਉਹਨਾਂ ਨੂੰ ਸੈਂਟਾ ਕਲਾਰਾ ਕਾਉਂਟੀ ਦੀ ਜੇਲ੍ਹ ਵਿੱਚ ਰੱਖਿਆ ਗਿਆ ਹੈ, ਤੇ ਜੋ ਜੁਵੈਨਲਸ ਹੈਗੇ ਆ ਉਹਨਾਂ ਨੂੰ ਸੈਂਟਾ ਕਲਾਰਾ ਕਾਉਂਟੀ ਜੁਵੈਨਲ ਹਾਲ ਦੇ ਵਿੱਚ ਰੱਖਿਆ ਗਿਆ ਹੈ। ਜੀ, ਅਗਲੀ ਜਿਹੜੀ ਖਬਰ ਆ ਉਹ ਐਲਡਰਾਡੋ ਕਾਉਂਟੀ ਤੋਂ ਆ। ਕੈਲੀਫੋਰਨੀਆ ਦੀ ਐਲਡਰਾਡੋ ਕਾਉਂਟੀ ਦੇ ਕੈਮਰਨ ਪਾਰਕ ਦੇ ਰਹਿਣ ਵਾਲੇ ਇੱਕ ਪਿਤਾ ਨੂੰ ਆਪਣੀ ਹੀ ਬੱਚੀ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜਾ ਕਤਲ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ। ਇਹਦੀ ਉਮਰ 37 ਸਾਲ ਆ ਤੇ ਇਹਦੇ ਉੱਤੇ ਦੋਸ਼ ਇਹ ਲੱਗਿਆ ਕਿ ਇਹਨੇ 5.5 ਹਫ਼ਤਿਆਂ ਦੀ ਜਿਹੜੀ ਉਹਦੀ ਬੱਚੀ ਸੀ ਉਹਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ, ਤੇ ਉਸ ਤੋਂ ਬਾਅਦ ਉਸ ਨੂੰ ਹਸਪੀਟਲਾਈਜ਼ ਕਰਵਾਇਆ ਗਿਆ, ਉਹਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਪਰ ਹਸਪਤਾਲ ਪਹੁੰਚਾਉਣ ਤੋਂ ਬਾਅਦ ਜ਼ਖਮਾਂ ਦੀ ਤਾਪ ਨਾਲ ਝੱਲਦਿਆਂ ਉਸ ਬੱਚੀ ਨੇ ਜਿਹੜਾ ਉਹ ਦਮ ਤੋੜ ਦਿੱਤਾ, ਉਹਦੀ ਮੌਤ ਹੋ ਗਈ।
ਕੇਵਿਨ ਵੈਨ ਸਟੀਫਰਕ ਆ ਜਿਹੜਾ, ਉਹਨੂੰ ਇਸ ਮਾਮਲੇ ਦੇ ਵਿੱਚ ਹੁਣ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਗ੍ਰਿਫਤਾਰ ਕੀਤਾ ਗਿਆ। ਤੇ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਉਹਨੂੰ ਪੇਸ਼ ਕੀਤਾ ਗਿਆ ਤਾਂ ਉਹਨੂੰ ਕਿਹਾ ਗਿਆ ਕਿ ਇਹਦੇ ਜਿਹੜੇ ਕ੍ਰਾਈਮ ਹੈ, ਇਹ ਜਿਹੜਾ ਇਹਦਾ ਗੁਨਾਹ ਵਾ, ਉਹ ਜ਼ਮਾਨਤ ਲਾਇਕ ਜਿਹੜਾ ਉਹ ਨਹੀਂ ਹੈ, ਤੇ ਇਸ ਕਰਕੇ ਇਹਨੂੰ ਜ਼ਮਾਨਤ ਫਿਲਹਾਲ ਨਹੀਂ ਮਿਲ ਸਕਦੀ। ਤੇ ਕੇਵਿਨ ਵੈਨ ਸਟੀਫਰਕ ਕਰਕ ਨੂੰ ਜਿਹੜਾ ਇਰਾਦਾ ਕਤਲ ਤੇ ਇੱਕ ਬੱਚੇ ਦੀ ਕਤਲ ਸਮੇਤ 5 ਦੋਸ਼ਾਂ ਦੇ ਵਿੱਚ ਜਿਹੜਾ ਹੁਣ ਐਲਡਰਾਡੋ ਕਾਉਂਟੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਤੇ ਹੁਣ ਕਿਹਾ ਕਿ ਇਹਦਾ ਜਿਹੜਾ ਕ੍ਰਾਈਮ ਹੈ ਉਹ ਜ਼ਮਾਨਤ ਦੇ ਲਾਇਕ ਨਹੀਂ ਹੈ, ਤੇ ਹੁਣ ਅਗਲੇ ਜਿਹੜੇ ਦਿਨਾਂ ਦੇ ਵਿੱਚ ਇਹਨੂੰ ਇੱਕ ਵਾਰ ਮੁੜ ਤੋਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ। ਸੋ ਇਸ ਮਸਲੇ ਦੀ ਜਿਹੜੀ ਆ ਉਹ ਕਾਫੀ ਚਿਰ ਤੋਂ ਜਾਂਚ ਚੱਲ ਰਹੀ ਸੀਗੀ, ਤੇ ਪੁਲਿਸ ਨੇ ਇਸ ਮਸਲੇ ਦੇ ਵਿੱਚ ਹੁਣ ਉਸ ਬੱਚੀ ਦੇ ਹੀ ਪਿਤਾ ਨੂੰ, ਸਟੀਫ ਕਰਕ ਆ ਜਿਹੜਾ, ਉਹਨੂੰ ਗ੍ਰਿਫਤਾਰ ਕੀਤਾ। ਜੀ ਜੀ ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਜੋ ਸਦਰਨ ਕੈਲੀਫੋਰਨੀਆ ਆ, ਉੱਥੇ ਕਹਿੰਦੇ ਵੀ ਹੰਡਰਡਸ ਆਫ ਡਾਲਫਿਨਸ ਤੇ ਸੀ ਲਾਇਨਸ ਵਾਸ਼ ਅਪ ਹੋਏ ਆ, ਜੋ ਮਰੇ ਹੋਏ ਹੈਗੇ ਆ ਇੱਕ ਬੀਚ ਦੇ ਉੱਤੇ। ਸੋ ਕਹਿੰਦੇ ਵੀ 1000 ਤੋਂ ਵੱਧ ਕਾਲਸ ਜੋ ਬੀਚ ਗੋਇਰਸ ਹੈਗੇ ਆ, ਜੋ ਬੀਚ ਨੂੰ ਜਾਂਦੇ ਆ ਜਾਂ ਟੂਰਿਸਟ ਆ, ਉਹਨਾਂ ਨੇ ਪੁਲਿਸ ਨੂੰ ਕੀਤੀਆਂ ਸੈਂਟਾ ਬਾਰਬਰਾ ਤੋਂ ਲੈ ਕੇ ਸੈਨ ਡੀਗੋ ਕਾਉਂਟੀ ਦਾ ਇਹ ਜੋ ਏਰੀਆ ਆ। ਸੋ ਕਾਰਨ ਕੀ ਆ, ਕਹਿੰਦੇ ਵੀ ਟੌਕਸਿਕ ਐਲਗੀ ਬਲੂਮ ਹੈਗਾ। ਇਹ ਜੋ ਐਲਗੀ ਆ ਇਹ ਉਹਨਾਂ ਨੂੰ, ਜਾਨਵਰਾਂ ਨੂੰ ਮਾਰ ਰਹੀ ਹੈਗੀ ਆ। ਕਹਿੰਦੇ ਸਭ ਤੋਂ ਵੱਡਾ ਇਹ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਅਟੈਕ ਹੋਇਆ। ਜਸਟਿਨ ਗ੍ਰੀਮੈਨ ਸਟੈਂਡਿੰਗ ਕੋਆਰਡੀਨੇਟਰ ਹੈਗੇ ਨੋਆ ਫਿਸ਼ਰੀਜ਼ ਦੇ, ਕਹਿੰਦੇ ਏਡੀ ਵੱਡੀ ਲਾਰਜ ਸਕੇਲ ਦੇ ਉੱਤੇ ਆਪਾਂ ਇਹਨਾਂ ਜਾਨਵਰਾਂ ਦੀ ਮੌਤ ਨਹੀਂ ਦੇਖੀ ਹੈਗੀ। ਸੂਡੋ ਨਿਟਜ਼ਿਸਚਾ ਕਰਕੇ ਇਹ ਐਲਗੀ ਆ ਜੋ ਨਿਊਰੋਟੌਕਸਿਨ ਨੂੰ ਪ੍ਰੋਡਿਊਸ ਕਰਦੀ ਹੈਗੀ ਆ, ਜੋ ਟੋਮਿਕ ਐਸਿਡ ਹੁੰਦਾ ਹੈਗਾ। ਤੇ ਇਹ ਜਦੋਂ ਸੀ ਲਾਇਨਸ ਜਾਂ ਹਿਊਮਨਸ ਨੂੰ ਵੀ ਈਵਨ ਅਟੈਕ ਕਰੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ, ਮੌਤ ਹੋ ਸਕਦੀ ਹੈ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਡਾਲਫਿਨਸ ਤੇ ਸੀ ਐਨੀਮਲਸ ਆ, ਉਹਨਾਂ ਦੀ ਮੌਤ ਹੋਈ ਹੈਗੀ ਆ। ਜੀ ਰੁੱਖ ਬੇਕਰਸਫੀਲਡ ਦਾ ਕਰਾਂਗੇ। ਬੇਕਰਸਫੀਲਡ ਤੋਂ ਇੱਕ ਖਬਰ ਆ ਰਹੀ ਹੈ ਕਿ ਆਪਣੀ ਚੋਰੀ ਕੀਤੀ ਕਾਰ ਨੂੰ ਮੁੜ ਹਾਸਲ ਕਰਨ ਦੇ ਲਈ ਕੋਸ਼ਿਸ਼ ਕਰਦੀ ਇੱਕ ਔਰਤ ਦੇ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੇ 4 ਸ਼ੱਕੀਆਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਹੈ। ਬੇਕਰਸਫੀਲਡ ਪੁਲਿਸ ਵਿਭਾਗ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਦੱਸਿਆ ਗਿਆ ਹੈ ਕਿ ਜਿੰਜਰ ਡਰਾਈਵ ਦੇ 5600 ਬਲਾਕ ਦੇ ਨੇੜੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਸੀ, ਤੇ ਉਸ ਤੋਂ ਬਾਅਦ ਜਿਹੜੀ ਵਿਕਟੋਰੀਆ ਅੰਨਾ ਮੈਰੀ ਹੈਂਪਟਨ ਹੈ ਉਹਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਸੀ। ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋ ਗਈ। ਉਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਚੋਰੀ ਹੋਏ ਆਪਣੀ ਕਾਰ ਦਾ ਪਤਾ ਲਾਉਣ ਦੇ ਲਈ ਉਹਨੇ 에ਅਰ ਟੈਗ ਦੀ ਵਰਤੋਂ ਜਿਹੜੀ ਉਹ ਕੀਤੀ ਸੀਗੀ। 에ਅਰ ਟੈਗ ਐਪਲ ਦੀ ਵਰਤੋਂ ਕੀਤੀ ਸੀ। ਜਦੋਂ ਉਹਨੂੰ ਪਤਾ ਲੱਗਿਆ ਕਿ ਮੇਰੀ ਕਾਰ ਫਲਾਣੇ ਥਾਂ ਖੜੀ ਹੈ, ਤੇ ਉਹਨੇ ਸ਼ੱਕੀਆਂ ਦਾ ਸਾਹਮਣਾ ਕੀਤਾ। ਇਹ ਦੇਖੋ ਤੁਸੀਂ, ਜਿਹੜੀ ਬੇਕਰਸਫੀਲਡ ਪੁਲਿਸ ਦਾ ਇਸ ਮਸਲੇ ਦੇ ਵਿੱਚ ਦਾਅਵਾ ਹੈ, ਉਹਨਾਂ ਨੇ ਕਿਹਾ ਹੈ ਕਿ ਬੇਕਰਸਫੀਲਡ ਦੀ ਹੈਂਪਟਨ ਜੋ ਕਿ 61 ਸਾਲਾ ਸੀ, ਉਹਨੇ ਪੁਲਿਸ ਨੂੰ ਬਿਨਾਂ ਸੂਚਿਤ ਕੀਤੇ ਆਪਣੀ ਚੋਰੀ ਹੋਈ ਕਾਰ ਦਾ ਪਤਾ ਲਾਉਣ ਦੇ ਲਈ ਐਪਲ 에ਅਰ ਟੈਗ ਦੀ ਵਰਤੋਂ ਕੀਤੀ, ਸ਼ੱਕੀਆਂ ਦਾ ਸਾਹਮਣਾ ਕੀਤਾ ਤੇ ਉਸ ਨੂੰ ਗੋਲੀ ਮਾਰ ਦਿੱਤੀ ਗਈ। ਹੁਣ ਇਸ ਮਸਲੇ ਦੇ ਵਿੱਚ ਡੇਵਿਡ ਥਾਮਸਨ ਜਿਹੜਾ ਕਿ 19 ਸਾਲ ਦਾ, ਐਂਡਮ ਰੈਂਸਮ ਜਿਹੜਾ ਕਿ 18 ਸਾਲ ਦਾ, ਜੋਸੇਫ ਬੁਸ਼ 23 ਸਾਲ ਦਾ ਤੇ ਜਿਓਵਨੀ ਗਾਰਸੀਆ ਜਿਹੜਾ 19 ਸਾਲ ਦਾ, ਉਹਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਚਾਰਾਂ ਨੂੰ ਕਤਲ ਦੇ ਮਾਮਲੇ ਦੇ ਵਿੱਚ ਚਾਰਜ ਜਿਹੜਾ ਉਹ ਕੀਤਾ ਗਿਆ। ਇਹਦੇ ਨਾਲ ਹੀ ਜਿਹੜਾ ਬੇਕਰਸਫੀਲਡ ਕ੍ਰੈਡਿਟ ਕਾਰਡ ਆ ਰੀਡਰ ਆ, ਉਹਨੇ ਕਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਕਿਸੇ ਵੀ ਸ਼ੱਕੀ ਦਾ ਬੇਕਰਸਫੀਲਡ ਸ਼ਹਿਰ ਦੇ ਨਾਲ ਕੋਈ ਰਿਹਾਇਸ਼ੀ ਸੰਬੰਧ ਤਾਂ ਨਹੀਂ ਹੈ, ਪਰ ਇਹ ਕਿੱਥੋਂ ਆ ਕੇ ਇਸ ਤਰ੍ਹਾਂ ਦੇ ਕ੍ਰਾਈਮ ਨੂੰ ਅੰਜਾਮ ਦਿੰਦੇ ਰਹੇ, ਇਸ ਤਰ੍ਹਾਂ ਦੇ ਇਹਨਾਂ ਨੇ ਅੱਗੇ ਕਿੰਨੇ ਕੁ ਕ੍ਰਾਈਮ ਕੀਤੇ ਆ, ਉਹਦਾ ਹਜੇ ਪਤਾ ਲਾਉਣਾ ਬਾਕੀ ਹੈ, ਤੇ ਉਹ ਮਾਮਲਾ ਹਲੇ ਜਾਂਚ ਅਧੀਨ ਹੈ। ਪਰ ਤੁਸੀਂ ਦੇਖੋ ਕਿ ਇੱਕ ਔਰਤ ਜਿਹਦੀ ਉਮਰ 60 ਸਾਲ ਦੇ ਕਰੀਬ ਆ, ਤੇ ਉਹਨੇ ਐਪਲ 에ਅਰ ਟੈਗ ਦੀ ਵਰਤੋਂ ਕਰਕੇ ਆਪਣੀ ਕਾਰ ਤਾਂ ਲੱਭ ਲਈ, ਪਰ ਜਦੋਂ ਉਹ ਕਾਰ ਦੇ ਕੋਲੇ ਪਹੁੰਚੀ ਤਾਂ ਇਹਨਾਂ ਨੇ, ਹਮਲਾਵਰਾਂ ਨੇ ਉਹਦੇ ਤੇ ਗੋਲੀਆਂ ਮਾਰ ਦਿੱਤੀਆਂ। ਪੁਲਿਸ ਨੂੰ ਉਦੋਂ ਪਤਾ ਲੱਗਿਆ ਜਦੋਂ 566 ਜਿਹੜਾ ਜਿੰਜਰ ਡਰਾਈਵ ਆ, ਉੱਥੇ ਪੁਲਿਸ ਨੂੰ ਕਾਲ ਗਈ ਕਿ ਬਈ ਇੱਥੇ ਗੋਲੀਆਂ ਚੱਲੀਆਂ ਨੇ। ਤੇ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਜਿਹੜੀ ਅੰਨਾ ਮੈਰੀ ਹੈਂਪਟਨ ਹੈ, ਇਹ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਸੀਗੀ। ਇਹਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ ਸੀ। ਜੀ
ਪ੍ਰਿਜ਼ਨ ਤੋਂ ਖਬਰ ਆ ਰਹੀ ਹੈ ਵੀ ਉੱਥੇ ਇੱਕ ਲੇਡੀ ਨੂੰ ਅਰੈਸਟ ਕੀਤਾ ਗਿਆ ਜਿਸ ਨੇ $2.5 ਲੱਖ ਦੇ ਕਰੀਬ ਬੈਂਕ ਫਰਾਡ ਤੇ ਆਇਡੈਂਟੀ ਥੈਫਟ ਸਕੀਮ ਚਲਾਈ ਸੀ। ਲੋਕਾਂ ਦੀ ਆਇਡੈਂਟੀ ਚੋਰੀ ਕਰਕੇ ਜੀ ਜੋ ਚੈੱਕ ਉਹਨਾਂ ਨੇ ਯੂਜ਼ ਕੀਤੇ, ਕ੍ਰੈਡਿਟ ਕਾਰਡ ਯੂਜ਼ ਕੀਤੇ। 36 ਸਾਲਾਂ ਦੀ ਬੌਬੀ ਹੀਸ ਡਿਪਾਰਟਮੈਂਟ ਆਫ ਜਸਟਿਸ ਦੇ ਮੁਤਾਬਕ ਉਸਨੇ ਡੈਬਿਟ ਕਾਰਡ ਚੋਰੀ ਕੀਤੇ, ਚੈੱਕ ਚੋਰੀ ਕੀਤੇ, ਆਇਡੈਂਟੀ ਡਾਕੂਮੈਂਟਸ, ਬੈਂਕਿੰਗ ਇਨਫੋਰਮੇਸ਼ਨ। ਉਹਦੇ ਨਾਲ ਉਸਨੇ ਅਗਸਤ 2020 ਤੋਂ ਲੈ ਕੇ ਸਤੰਬਰ 2021 ਤੱਕ ਬਹੁਤ ਸਾਰਾ ਸਮਾਨ ਖਰੀਦਿਆ ਜੋ $2.5 ਲੱਖ ਦੇ ਕਰੀਬ ਬਣਦਾ। ਇੱਕ ਟਾਈਮ ਦੇ ਉੱਤੇ ਉਸਨੇ $58,000 ਦਾ ਚੈੱਕ ਫ੍ਰਿਜ਼ਨੋ ਦੀ ਕਾਰ ਡੀਲਰਸ਼ਿਪ ਨੂੰ ਦਿੱਤਾ ਕਾਰ ਖਰੀਦਣ ਦੇ ਲਈ। ਸੋ ਹੀਸ ਨੂੰ ਅਗਸਤ ਮਹੀਨੇ ਦੇ ਵਿੱਚ ਸਜ਼ਾ ਸੁਣਾਉਣੀ ਜਾਣੀ ਹੈ ਤੇ ਮੈਕਸੀਮਮ ਉਹਦੀ ਸਟੈਚੂਟਰੀ ਪੈਨਲਟੀ ਆ ਉਹ 30 ਸਾਲਾਂ ਦੀ ਹੋਊਗੀ ਜੇਲ੍ਹ ਦੇ ਵਿੱਚ ਤੇ ਫਾਈਨ $2.5 ਲੱਖ ਦਾ ਬੈਂਕ ਫਰਾਡ ਦੇ ਵਿੱਚ ਹੋ ਸਕਦਾ ਆ। ਸੋ ਮੈਕਸੀਮਮ ਸੈਂਟੈਂਸ ਉਹਨੂੰ 2 ਸਾਲਾਂ ਦੀ ਪ੍ਰਿਜ਼ਨ consecutive to other sentence ਤੇ ਫਾਈਨ ਜਿਹੜਾ ਆ $2.5 ਲੱਖ ਦਾ ਫॉर ਐਗਰੀਵੇਟਡ ਆਇਡੈਂਟੀ ਥੈਫਟ ਕਰਕੇ ਕੀਤਾ ਜਾਊਗਾ। ਤੇ ਸਾਡਾ ਸਮਾਂ ਖਬਰਾਂ ਦਾ ਸਮਾਪਤੀ ਵਾਲਾ ਤੇ ਜਾਂਦੇ ਜਾਂਦੇ ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਤੀਜੇ ਦਿਨ ਸਟਾਕ ਮਾਰਕੀਟ ਉੱਪਰ ਗਈ ਆ ਲਗਾਤਾਰ ਚੌਥੇ ਦਿਨ 3 ਦਿਨ ਲਗਾਤਾਰ ਡਾਊਨ ਜਾਂਦੀ ਰਹੀ। ਸੋ ਟੈਕਸ ਹੈਵੀ ਰੈਲੀ ਜੋ ਆਪਾਂ ਦੱਸਦੀ ਜਾਈਏ ਨੈਸਡੈਕ ਅਪ ਗਿਆ ਹੈ ਤੇ 13,630 ਦੇ ਉੱਤੇ ਕਲੋਜ਼ ਹੋਇਆ ਹੈਗਾ। S&P ਇੰਡੈਕਸ 4381.99 ਤੇ ਕਲੋਜ਼ ਹੋਇਆ 0.37% ਅਪ ਗਿਆ ਸੀ। ਡਾਓ ਜੋਨ ਇੰਡਸਟਰੀਅਲ ਜੋ ਆ ਉਹ ਲੋਅਰ ਗਿਆ ਹੈਗਾ 4.81 ਪੁਆਇੰਟ ਥੋੜਾ ਜਿਹਾ 0.01% ਤੇ ਕਲੋਜ਼ ਹੋਇਆ 33,946.71 ਦੇ ਉੱਤੇ। ਸੋ ਈਵਨ ਦੋ ਨੈਸਡੈਕ ਉੱਪਰ ਗਿਆ ਪਰ ਇਹ ਪਿਛਲੇ ਆਪਾਂ ਹਫ਼ਤੇ ਦੇਖ ਰਹੇ ਕਦੇ ਉੱਪਰ ਕਦੇ ਥੱਲੇ। ਤੇ ਟੈਸਲਾ ਦੇ ਜੋ ਸ਼ੇਅਰ ਆ ਉਹ ਅੱਜ ਉੱਪਰ ਗਏ ਆ। ਤੇ ਜਾਂਦੇ ਜਾਂਦੇ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 93 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 286 ਰੁਪਏ ਤੇ 72 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 31 ਸੈਂਟ। ਜੀ ਬਿਲਕੁਲ, ਜਾਂਦੇ ਜਾਂਦੇ ਇੱਕ ਹੋਰ ਜਾਣਕਾਰੀ ਜਿਹੜੀ ਆ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਚੱਲੀਏ ਕਿ ਪੰਜਾਬੀ ਰੇਡੀਓ USA ਦੇ ਜਿਹੜੇ ਘਰਾਂ ਦੇ ਵਿੱਚ ਚੱਲਣ ਵਾਲੇ ਸੈੱਟ ਹੈ ਉਹ ਬੇ ਏਰੀਏ ਦੇ ਵਿੱਚ ਪਹੁੰਚ ਚੁੱਕੇ ਨੇ। ਪੰਜਾਬੀ ਰੇਡੀਓ USA ਦੇ ਜਿਹੜਾ 3750 ਮੱਕੀ ਰੋਡ ਉੱਤੇ ਆਫਿਸ ਆ, ਤੁਸੀਂ ਉੱਥੇ ਜਾਂ ਪੰਜਾਬੀ ਰੇਡੀਓ USA ਦੇ 408-272-5200 ਦੇ ਸਟੂਡੀਓ ਦੇ ਨੰਬਰ ਤੇ ਕਾਲ ਕਰਕੇ ਉਹ ਰੇਡੀਓ ਸੈੱਟ ਆ ਜਿਹੜੇ ਪ੍ਰਾਪਤ ਕਰ ਸਕਦੇ ਹੋ। ਸੋ ਬਹੁਤ ਮੰਗ ਸੀ ਪੰਜਾਬੀ ਰੇਡੀਓ USA ਦੇ ਸਰੋਤੇ ਜਦੋਂ ਵੀ ਬਾਹਰ ਜਾਈਦਾ ਸੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਕਵਰ ਕਰਨ ਦੇ ਲਈ, ਜਿੰਨੇ ਵੀ ਸਾਡੇ ਪੰਥਕ ਇਵੈਂਟਸ ਹੁੰਦੇ ਨੇ, ਪੰਥਕ ਸਰਗਰਮੀਆਂ ਹੁੰਦੀਆਂ ਨੇ ਉਹਨਾਂ ਨੂੰ, ਤਾਂ ਉਹ ਸਾਰੇ ਜਿਹੜੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸੋ ਕੱਲਾ ਬੇਰੀਆ ਨਹੀਂ ਪ੍ਰਵੀਨ ਜੀ, ਸੈਕਰਾਮੈਂਟੋ ਵਾਲਾ ਸਾਰੇ ਜਿੱਥੇ ਜਿੱਥੇ ਵੀ ਸਾਡੇ 14 ਸਟੇਸ਼ਨ ਹੈਗੇ ਆ, ਮੋਡੈਸਟੋ, ਸਟਾਕਟਨ ਸਾਰੇ ਪਹੁੰਚ ਚੁੱਕੇ ਆ ਕਿਉਂਕਿ ਪਿਛਲੇ 2 ਸਾਲ ਕਰੋਨਾ ਕਰਕੇ ਨਹੀਂ ਆ ਸਕੇ। ਤੇ ਜਿਨ੍ਹਾਂ ਨੂੰ ਵੀ ਰੇਡੀਓ ਸੈਟਸ ਦੀ ਜ਼ਰੂਰਤ ਆ, ਕੋਈ ਵੀ ਤੁਹਾਡਾ ਦੋਸਤ ਮਿੱਤਰ ਰਿਸ਼ਤੇਦਾਰ ਜਿਹਦੇ ਘਰ ਨਹੀਂ ਰੇਡੀਓ ਸੈਟਸ, ਉਹਨਾਂ ਨੂੰ ਕਾਲ ਲਾਓ ਜਾਂ ਆਪ ਲੈ ਕੇ ਦੇ ਦਿਓ। ਕੋਈ ਬੜਾ ਮਹਿੰਗਾ ਨਹੀਂ ਹੈਗਾ, ਐਵੇਂ ਬੜਾ ਹੀ ਸਸਤਾ ਜਿਹਾ ਆ। ਸੋ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਕੀ ਵਾਪਰਿਆ, ਆਪਣੇ ਸਿੱਖਾਂ ਨਾਲ ਕੀ ਵਾਪਰਿਆ, ਹੋਰ ਬਹੁਤ ਸਾਰੇ ਧਾਰਮਿਕ, ਸਿਹਤ ਸੰਭਾਲ, ਵੱਖ-ਵੱਖ ਜਿਹੜੇ ਪ੍ਰੋਗਰਾਮ ਆ ਉਹ ਤੁਸੀਂ ਸੁਣ ਸਕਦੇ ਹੋ। 24 ਘੰਟੇ 7 ਦਿਨ ਇਹ ਰੇਡੀਓ ਚੱਲਦਾ ਆ। 8 ਤੋਂ 9 ਘੰਟੇ ਦੇ ਕਰੀਬ ਆਪਾਂ ਗੁਰਬਾਣੀ ਇਸ ਰੇਡੀਓ ਸੈੱਟ ਤੇ ਰਿਲੇ ਕਰਦੇ ਆ ਸਵੇਰੇ ਤੇ ਸ਼ਾਮ। ਜੀ ਤੇ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।